ਉਹ ਹੱਥ ਵਿੱਚ ਬੱਲੇ ਨੂੰ ਫੜ ਕੇ ਜਦੋਂ ਮੈਦਾਨ 'ਚ ਆਉਂਦਾ ਸੀ ਤੇ ਮੁਖਾਲਫ ਟੀਮ ਦੀਆਂ ਨੀਂਦਾਂ ਉੱਡ ਜਾਂਦੀਆਂ ਸੀ। ਉਹਦੇ ਬੱਲੇ 'ਚੋਂ ਸਕੋਰ ਇੰਝ ਨਿਕਲਦਾ ਸੀ ਜਿਵੇਂ ਫੌਜੀ ਦੀ ਬੰਦੂਕ 'ਚੋਂ ਗੋਲੀਆਂ। ਕੱਦ 5 ਫੁੱਟ 7 ਇੰਚ ਤੇ ਤੇਜ਼ ਅੱਖਾਂ ਵਾਲਾ ਆਸਟ੍ਰੇਲੀਆ ਦੀ ਧਰਤੀ ਦਾ ਉਹ ਸਪੂਤ ਜਿਹਨੇ ਕ੍ਰਿਕਟ ਦੀ ਤਾਰੀਖ ਬਦਲ ਕੇ ਰੱਖ ਦਿੱਤੀ। ਸਤਿ ਸ਼੍ਰੀ ਅਕਾਲ, अस्सलाम वालेकुम। मैं ਤੁਹਾਡਾ ਮੇਜ਼ਬਾਨ ਵਸੀ अब्बास ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ। ਨਾਜ਼ਰੀਨ, ਅੱਜ ਤੁਹਾਨੂੰ ਸੁਣਾਵਾਂਗੇ ਕ੍ਰਿਕਟ ਦੇ ਡੌਨ ਦੀ ਕਹਾਣੀ। ਜੀ ਹਾਂ, ਸਰ ਡੋਨਾਲਡ ਬ੍ਰੈਡਮੈਨ। 27 ਅਗਸਤ 1908 ਦਾ ਇੱਕ ਆਮ ਜਿਹਾ ਦਿਨ ਸੀ, ਪਰ ਕ੍ਰਿਕਟ ਦੀ ਤਾਰੀਖ ਲਈ ਇਹ ਬੜਾ ਹੀ ਖਾਸ ਦਿਨ ਸੀ ਜਦੋਂ ਜਾਰਜ ਬ੍ਰੈਡਮੈਨ ਤੇ ਐਮਰੀ ਬ੍ਰੈਡਮੈਨ ਦੇ ਘਰ ਇੱਕ ਮੁੰਡੇ ਦਾ ਜਨਮ ਹੋਇਆ, ਜਿਹਦਾ ਨਾਮ ਉਹਨਾਂ ਨੇ ਡੋਨਾਲਡ ਬ੍ਰੈਡਮੈਨ ਰੱਖਿਆ। ਡੋਨਾਲਡ ਬ੍ਰੈਡਮੈਨ ਦਾ ਵਾਲਦ ਜਾਰਜ ਬ੍ਰੈਡਮੈਨ ਆਸਟ੍ਰੇਲੀਆ ਦੇ ਸ਼ਹਿਰ ਨਿਊ ਸਾਊਥ ਵੇਲ ਦੇ ਇੱਕ ਛੋਟੇ ਜਿਹੇ ਕਸਬੇ ਦੇ ਲਾਗੇ ਖੇਤੀਬਾੜੀ ਕਰਦਾ ਸੀ। ਡੋਨਾਲਡ ਬ੍ਰੈਡਮੈਨ ਦਾ ਭਾਈ ਵਿਕਟਰ ਤੇ ਉਹਦੀਆਂ 3 ਭੈਣਾਂ ਵੀ ਸੀ, ਜਿਨ੍ਹਾਂ ਦੇ ਨਾਂ ਆਇਲਟ, ਲਿਲਿਆਨ ਤੇ ਐਲਿਜ਼ਬeth ਸੀ। ਡੋਨਾਲਡ ਬ੍ਰੈਡਮੈਨ ਆਪਣੇ ਭੈਣ ਭਰਾਵਾਂ 'ਚੋਂ ਸਭ ਤੋਂ ਛੋਟਾ ਸੀ। ਸਭ ਤੋਂ ਛੋਟਾ ਹੋਣ ਦੇ ਬਾਵਜੂਦ ਬ੍ਰੈਡਮੈਨ ਆਪਣੇ ਘਰ ਦੀ ਜ਼ਿੰਮੇਵਾਰੀ ਨੂੰ ਚੰਗੀ ਤਰ੍ਹਾਂ ਨਿਭਾਉਣਾ ਚਾਹੁੰਦੇ ਸੀ। ਬ੍ਰੈਡਮੈਨ ਆਪਣੇ ਵਾਲਦ ਦਾ ਇੱਕ ਫਰਮਾਬਰਦਾਰ ਮੁੰਡਾ ਹੋਣ ਦੇ ਨਾਲ-ਨਾਲ ਵੱਡੀ ਸੋਚ ਦਾ ਮਾਲਕ ਸੀ, ਜਿਹੜੀ ਸੋਚ ਨੇ ਉਹਨਾਂ ਨੂੰ ਵੱਡਾ ਖਿਲਾੜੀ ਬਣਾਇਆ। ਘਰ ਦਾ ਗੁਜ਼ਰ ਬਸਰ ਸਹੀ ਨਹੀਂ ਸੀ ਚੱਲ ਰਿਹਾ, ਜਿਹਦੀ ਵਜ੍ਹਾ ਤੋਂ ਉਹਨਾਂ ਦੇ ਵਾਲਦ ਨੇ ਹਿਜਰਤ ਕਰਨ ਦਾ ਫੈਸਲਾ ਕੀਤਾ। ਸਿਡਨੀ ਤੋਂ 100 ਕਿਲੋਮੀਟਰ ਦੂਰ ਬੁਰਾਲ 'ਚੋਂ ਸ਼ਿਫਟ ਹੋ ਗਏ। ਡੋਨਾਲਡ ਬ੍ਰੈਡਮੈਨ ਸ਼ੁਰੂ ਤੋਂ ਹੀ ਪੜ੍ਹਾਈ 'ਚ ਬਹੁਤ ਹੀ ਲਾਇਕ ਸੀ ਤੇ ਉਹਨੇ ਗੁਰਬਤ ਇਸ ਮਾਹੌਲ 'ਚੋਂ ਨਿਕਲਣ ਦਾ ਫੈਸਲਾ ਕੀਤਾ ਤੇ ਉਹ ਮੁਕਾਮ ਹਾਸਿਲ ਕੀਤਾ ਜਿਹਦੀ ਲੋਕ ਸਿਰਫ ਤਮੰਨਾ ਹੀ ਕਰ ਸਕਦੇ ਨੇ। ਮਿਹਨਤ ਤੇ ਹਿੰਮਤ ਬ੍ਰੈਡਮੈਨ ਨੂੰ ਆਪਣੇ ਵਾਲਦ ਵੱਲੋਂ ਮਿਲੀ ਸੀ। ਆਪਣੇ ਵਾਲਦ ਦਾ ਹੱਥ ਵੰਡਾਉਣ ਲਈ ਬ੍ਰੈਡਮੈਨ ਨੇ ਛੋਟੇ-ਮੋਟੇ ਕੰਮ ਕਰਨੇ ਸ਼ੁਰੂ ਕਰ ਦਿੱਤੇ। ਡੋਨਾਲਡ ਬ੍ਰੈਡਮੈਨ ਨੂੰ ਕ੍ਰਿਕਟ ਦਾ ਬੜਾ ਸ਼ੌਕ ਸੀ। ਉਹ ਆਪਣੇ ਘਰ ਵਿੱਚ ਇੱਕ ਡੰਡੇ ਤੇ ਇੱਕ ਗੇਂਦ ਦੇ ਨਾਲ ਇਕੱਲਾ ਹੀ ਖੇਡਦਾ ਹੁੰਦਾ ਸੀ। ਸ਼ਾਇਦ ਬ੍ਰੈਡਮੈਨ ਵੀ ਨਹੀਂ ਸੀ ਜਾਣਦਾ ਕਿ ਉਹਦਾ ਇਹ ਸ਼ੌਕ ਉਹਨੂੰ ਕ੍ਰਿਕਟ ਦਾ ਦੇਵਤਾ ਬਣਾ ਦੇਗਾ। ਉਹਨਾਂ ਦਾ ਇਹ ਜਨੂਨ ਉਹਨਾਂ ਨੂੰ ਡੌਨ ਬ੍ਰੈਡਮੈਨ ਤੋਂ ਸਰ ਡੌਨ ਬ੍ਰੈਡਮੈਨ ਬਣਾ ਗਿਆ। ਡੋਨਾਲਡ ਨੇ ਆਪਣਾ ਪਹਿਲਾ ਮੈਚ 11 ਸਾਲ ਦੀ ਉਮਰ 'ਚ ਖੇਡਿਆ। ਉਹ ਨੰਬਰ 4 ਤੇ ਬੈਟਿੰਗ ਕਰਨ ਆਏ ਤੇ 55 ਸਕੋਰ ਬਣਾ ਕੇ ਵੀ ਨਾਟ ਆਊਟ ਰਹੇ। ਇਹ 55 ਸਕੋਰ ਬ੍ਰੈਡਮੈਨ ਦੀ ਕ੍ਰਿਕਟ ਦੀ ਜ਼ਿੰਦਗੀ 'ਚ ਅਹਿਮ 55 ਸਕੋਰ ਨੇ। ਉਹਨਾਂ ਨੂੰ ਇਹ 55 ਸਕੋਰ ਅੱਗੇ ਵਧਣ ਦੀ ਤਹਿਰੀਕ ਦੇ ਗਏ। ਫਿਰ 1 ਸਾਲ ਬਾਅਦ ਉਹਨਾਂ ਨੂੰ ਬੋਰਾਲ ਹਾਈ ਸਕੂਲ ਵੱਲੋਂ ਖੇਡਣ ਦਾ ਮੌਕਾ ਮਿਲਿਆ ਤੇ ਉਹਨਾਂ ਨੇ 115 ਸਕੋਰ ਕੀਤਾ। ਡੋਨਾਲਡ ਬ੍ਰੈਡਮੈਨ ਨੇ ਨਾ ਸਿਰਫ ਸੈਂਚਰੀ ਕੀਤੀ, ਬਲਕਿ ਉਸ ਮੈਚ ਵਿੱਚ 8 ਵਿਕਟਾਂ ਵੀ ਹਾਸਲ ਕੀਤੀਆਂ। ਇੱਕ ਦਫਾ ਬ੍ਰੈਡਮੈਨ ਦੇ ਵਾਲਦ ਬ੍ਰੈਡਮੈਨ ਨੂੰ 5ਵਾਂ ਏਸ਼ੀਅਸ ਟੈਸਟ ਮੈਚ ਵਿਖਾਉਣ ਲਈ ਸਿਡਨੀ ਕ੍ਰਿਕਟ ਗਰਾਊਂਡ ਵਿੱਚ ਲੈ ਗਏ, ਜਿੱਥੇ ਡੋਨਾਲਡ ਬ੍ਰੈਡਮੈਨ ਦੇ ਦਿਲ ਵਿੱਚ ਕ੍ਰਿਕਟ ਦੀ ਲਗਨ ਹੋਰ ਵੀ ਵੱਧ ਗਈ ਤੇ ਉਹਨੇ ਆਪਣੇ ਵਾਲਦ ਨੂੰ ਇੱਕ ਤਾਰੀਖੀ ਜੁਮਲਾ ਬੋਲਿਆ ਕਿ ਜਿੰਨੀ ਦੇਰ ਤੱਕ ਮੈਂ ਇਸ ਗਰਾਊਂਡ 'ਚ ਨਹੀਂ ਖੇਡਾਂਗਾ, ਮੈਂ ਮੁਤਮਈਨ ਨਹੀਂ ਹੋਵਾਂਗਾ। ਮੁਸ਼ਕਿਲ ਹਾਲਾਤ ਨੇ ਬ੍ਰੈਡਮੈਨ ਦੇ ਇਰਦ ਗਿਰਦ ਘੇਰਾ ਤੰਗ ਕਰ ਦਿੱਤਾ। ਡੋਨਾਲਡ ਬ੍ਰੈਡਮੈਨ ਨੂੰ ਆਪਣੀ ਜ਼ਿੰਦਗੀ ਦਾ ਔਖਾ ਫੈਸਲਾ ਕਰਨਾ ਪਿਆ। ਡੋਨਾਲਡ ਬ੍ਰੈਡਮੈਨ ਨੇ 1922 'ਚ ਸਕੂਲ ਛੱਡ ਦਿੱਤਾ ਤੇ ਇੱਕ ਰੀਅਲ ਏਸਟੇਟ ਏਜੰਟ ਵਾਸਤੇ ਕੰਮ ਕਰਨ ਲੱਗ ਗਏ, ਕਿਉਂਕਿ ਉਹ ਬੰਦਾ ਪੇਸ਼ਾਵਰ ਖਿਲਾੜੀਆਂ ਦੀ ਹੌਸਲਾ ਅਫਜ਼ਾਈ ਕਰਦਾ ਸੀ ਤੇ ਡੋਨਾਲਡ ਨੂੰ ਕ੍ਰਿਕਟ ਖੇਡਣ ਵਾਸਤੇ ਛੁੱਟੀ ਵੀ ਦੇ ਦਿੰਦਾ ਸੀ। ਹੁਣ ਬ੍ਰੈਡਮੈਨ ਦੀ ਸਾਰੀ ਤਵੱਜੋ ਕੰਮ ਉੱਤੇ ਤੇ ਕ੍ਰਿਕਟ ਉੱਤੇ ਸੀ। ਬ੍ਰੈਡਮੈਨ ਘਰ ਦਾ ਨਿਜ਼ਾਮ ਚਲਾਉਣ ਦੇ ਨਾਲ-ਨਾਲ ਕ੍ਰਿਕਟ ਨੂੰ ਵੀ ਚੰਗੇ ਤਰੀਕੇ ਦੇ ਨਾਲ ਖੇਡਦਾ ਸੀ। 1926 ਦੇ ਏਸ਼ੀਆ ਸੀਰੀਜ਼ ਮੈਚ ਵਿੱਚ ਆਸਟ੍ਰੇਲੀਆ ਨੂੰ ਬੁਰੀ ਤਰ੍ਹਾਂ ਸ਼ਿਕਸਤ ਹੋਈ। ਉਹਦੀ ਇੱਕ ਵਜ੍ਹਾ ਇਹ ਵੀ ਸੀ ਕਿ ਆਸਟ੍ਰੇਲੀਆ ਕ੍ਰਿਕਟ ਟੀਮ ਦੇ ਸੀਨੀਅਰ ਪਲੇਅਰਸ ਰਿਟਾਇਰ ਹੋ ਰਹੇ ਸੀ। ਡੋਨਾਲਡ ਬ੍ਰੈਡਮੈਨ ਨੇ ਟੀਮ ਬੋਰਾਲ ਵਾਸਤੇ ਬਕਾਇਦਾ ਖੇਡਣਾ ਸ਼ੁਰੂ ਕਰ ਦਿੱਤਾ ਤੇ ਆਪਣੀ ਜ਼ਬਰਦਸਤ ਪਰਫਾਰਮੈਂਸ ਦੇ ਕੇ ਸਿਡਨੀ ਡੇਲੀ ਪ੍ਰੈਸ ਦੀ ਤਵੱਜੋ ਹਾਸਲ ਕੀਤੀ। ਟੀਮ ਬੋਰਾਲ ਦਾ ਮੈਚ ਟੀਮ ਵੈਂਜਲੋ ਦੇ ਨਾਲ ਸੀ। ਵੈਂਜਲੋ ਇੱਕ ਐਸੀ ਟੀਮ ਸੀ ਜਿਹਦੇ ਵਿੱਚ ਮੁਸਤਕਬਿਲ ਦੇ ਟੈਸਟ ਬੌਲਰ ਬਿਲ ਓਰੈਲੀ ਵੀ ਸ਼ਾਮਲ ਸਨ। ਬ੍ਰੈਡਮੈਨ ਨੇ ਆਪਣੀ ਖੂਬਸੂਰਤ ਬੈਟਿੰਗ ਟੈਕਨੀਕ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੇ ਵੇਖਦੇ ਹੀ ਵੇਖਦੇ ਉਹ ਇੱਕ ਜ਼ਬਰਦਸਤ ਬੈਟਸਮੈਨ ਬਣਨਾ ਸ਼ੁਰੂ ਹੋ ਗਿਆ। ਉਸ ਮੈਚ ਵਿੱਚ ਬ੍ਰੈਡਮੈਨ ਨੇ 234 ਸਕੋਰ ਕੀਤਾ ਤੇ ਟੀਮ ਮਾਸ ਵੈਲੀ ਦੇ ਖਿਲਾਫ ਫਾਈਨਲ ਮੈਚ 320 ਸਕੋਰ ਬਣਾ ਕੇ ਨਾਟ ਆਊਟ ਰਹੇ। 1928 ਵਿੱਚ ਡੋਨਾਲਡ ਬ੍ਰੈਡਮੈਨ ਨੂੰ ਆਸਟ੍ਰੇਲੀਆ ਕ੍ਰਿਕਟ ਟੀਮ 'ਚ ਸ਼ਾਮਿਲ ਕਰ ਲਿਆ ਗਿਆ। ਬ੍ਰੈਡਮੈਨ ਦਾ ख्वाब ਹਕੀਕਤ 'ਚ ਬਦਲ ਗਿਆ। ਬ੍ਰੈਡਮੈਨ ਆਸਟ੍ਰੇਲੀਆ ਦੀ ਟੀਮ 'ਚ ਸ਼ਾਮਿਲ ਹੋਣ ਲਈ ਜਿਹੜੀ ਲੰਬੀ ਸਟਰਗਲ 'ਚੋਂ ਲੰਘ ਰਹੇ ਸੀ, ਉਹ ਸਟਰਗਲ ਉਹਨਾਂ ਨੂੰ ਤਾਰੀਖ ਦਾ ਇੱਕ ਨਾਕਾਬਲੇ ਸ਼ਿਕਸਤ ਖਿਲਾੜੀ ਬਣਾਉਣ ਜਾ ਰਹੀ। 3 ਨਵੰਬਰ 1928 ਨੂੰ ਡੋਨਾਲਡ ਬ੍ਰੈਡਮੈਨ ਨੇ ਆਪਣਾ ਪਹਿਲਾ ਮੈਚ ਇੰਗਲੈਂਡ ਦੇ ਖਿਲਾਫ ਖੇਡਿਆ। ਇਸ ਮੈਚ ਵਿੱਚ ਉਹਨਾਂ ਦੀ ਪਰਫਾਰਮੈਂਸ ਇੰਨੀ ਚੰਗੀ ਨਹੀਂ ਸੀ। ਉਹਨਾਂ ਨੇ 2 ਵਾਰੀਆਂ ਖੇਡੀਆਂ। ਪਹਿਲੀ ਵਾਰੀ 'ਚ ਸਿਰਫ 18 ਸਕੋਰ ਤੇ ਦੂਜੀ ਵਾਰੀ 'ਚ ਸਿਰਫ 21 ਸਕੋਰ ਬਣਾ ਸਕੇ। ਉਹਨਾਂ ਦੀ ਇਸ ਬੁਰੀ ਕਾਰਕਰਦਗੀ ਦੀ ਵਜ੍ਹਾ ਤੋਂ ਉਹਨਾਂ ਨੂੰ ਦੂਸਰੇ ਮੈਚ ਖਿਡਾਇਆ ਨਹੀਂ ਗਿਆ ਤੇ ਤੀਸਰੇ ਮੈਚ ਵਿੱਚ ਟੀਮ ਦਾ ਇੱਕ ਪਲੇਅਰ ਜ਼ਖਮੀ ਹੋ ਗਿਆ, ਜਿਹਦੀ ਥਾਂ ਤੇ ਡੋਨਾਲਡ ਬ੍ਰੈਡਮੈਨ ਨੂੰ ਖੇਡਣ ਦਾ ਮੌਕਾ ਮਿਲਿਆ। ਡੋਨਾਲਡ ਬ੍ਰੈਡਮੈਨ ਨੇ ਆਪਣੀ ਬਿਹਤਰੀਨ ਪਰਫਾਰਮੈਂਸ ਦਿੱਤੀ। ਉਹਨਾਂ ਨੇ ਪਹਿਲੀ ਇਨਿੰਗ 'ਚ 79 ਤੇ ਦੂਸਰੀ ਇਨਿੰਗ 'ਚ 112 ਸਕੋਰ ਕੀਤਾ
ਤੇ ਟੀਮ 'ਚ ਆਪਣੀ ਜਗ੍ਹਾ ਪੱਕੀ ਕਰ ਲਈ। ਬਸ ਫਿਰ ਬ੍ਰੈਡਮੈਨ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ। ਹਰ ਮੈਚ ਉਹਨਾਂ ਲਈ ਯਾਦਗਾਰ ਤੇ ਆਸਟ੍ਰੇਲੀਅਨ ਟੀਮ ਲਈ ਰੀੜ੍ਹ ਦੀ ਹੱਡੀ ਬਣ ਰਿਹਾ ਸੀ। ਡੋਨਾਲਡ ਬ੍ਰੈਡਮੈਨ ਨੇ ਆਪਣੇ ਪੂਰੇ ਕੈਰੀਅਰ 'ਚ 52 ਟੈਸਟ ਮੈਚ ਖੇਡੇ, 99.94 ਦੀ ਐਵਰੇਜ ਦੇ ਨਾਲ 29 ਸੈਂਚਰੀਆਂ ਤੇ 13 ਫਿਫਟੀਆਂ ਬਣਾਈਆਂ। ਟੈਸਟ ਮੈਚ ਵਿੱਚ ਉਹਨਾਂ ਦਾ ਬੈਸਟ ਸਕੋਰ 334 ਹੈ। 1920 ਨੂੰ ਬ੍ਰੈਡਮੈਨ ਦੀ ਪਹਿਲੀ ਵਾਰੀ ਮੁਲਾਕਾਤ ਜੈਸੀ ਮਾਰਥਾ ਮੈਨਜ਼ੀਜ਼ ਦੇ ਨਾਲ ਹੋਈ। ਉਦੋਂ ਡੋਨਾਲਡ ਬ੍ਰੈਡਮੈਨ ਹੱਥ 'ਚ ਕਾਰਡਬੋਰਡ ਫੜ ਕੇ ਸਕੋਰ ਦੱਸਦਾ ਹੁੰਦਾ ਸੀ। 12 ਸਾਲ ਬਾਅਦ ਯਾਨੀ 30 ਅਪ੍ਰੈਲ 1932 ਨੂੰ ਸਿਡਨੀ ਦੇ ਐਂਜਲੀਕਨ ਚਰਚ ਵਿੱਚ ਸ਼ਾਦੀ ਕੀਤੀ। ਸ਼ਾਦੀ ਦੇ ਪਹਿਲੇ 3 ਸਾਲ ਬੜੇ ਚੰਗੇ ਗੁਜ਼ਰੇ, ਮਗਰ ਬ੍ਰੈਡਮੈਨ ਦੇ ਮਾਲੀ ਹਾਲਾਤ ਖਰਾਬ ਹੋਣ ਦੀ ਵਜ੍ਹਾ ਤੋਂ ਬ੍ਰੈਡਮੈਨ ਐਡਲੀਡ ਦੇ ਹੋਲਡਨ ਸਟਰੀਟ ਕੈਟਨ ਪਾਰਕ ਵਿੱਚ ਆਮ ਜਿਹੇ ਘਰ ਵਿੱਚ ਦਿਨ ਗੁਜ਼ਾਰੇ। ਤਾਰੀਖ ਦਾ ਇੱਕ ਵੱਡਾ ਬੈਟਸਮੈਨ ਜ਼ਿੰਦਗੀ ਦੀਆਂ ਮੁਸ਼ਕਿਲਾਂ 'ਚੋਂ ਲੰਘ ਰਿਹਾ ਸੀ, ਪਰ ਬ੍ਰੈਡਮੈਨ ਨੇ ਹਿੰਮਤ ਨਹੀਂ ਹਾਰੀ। 1966 'ਚ ਡੋਨਾਲਡ ਬ੍ਰੈਡਮੈਨ ਦਾ ਇੱਕ ਸ਼ੀਰਖੁਆਰ ਬੱਚਾ ਫੌਤ ਹੋ ਗਿਆ। ਉਹਨਾਂ ਦੇ ਦੂਜੇ ਪੁੱਤਰ ਪੋਲੀਓ ਦੇ ਮਰਜ਼ 'ਚ ਮੁਬਤਲਾ ਹੋ ਗਏ। ਡੋਨਾਲਡ ਬ੍ਰੈਡਮੈਨ ਦੇ ਘਰ 1941 'ਚ ਇੱਕ ਬੇਟੀ ਪੈਦਾ ਹੋਈ ਜਿਹਦਾ ਨਾਮ ਸ਼ੈਰਲੀ ਰੱਖਿਆ ਗਿਆ। ਸ਼ੈਰਲੀ ਨੂੰ ਪੈਦਾਇਸ਼ੀ ਦਿਮਾਗੀ ਫਾਲਜ ਸੀ। 1960 ਵਿੱਚ ਡੋਨਾਲਡ ਦੀ ਬੇਗਮ ਜੈਸੀ ਦੀ ਓਪਨ ਹਾਰਟ ਸਰਜਰੀ ਹੋਈ। ਆਪਣੇ ਘਰ ਇੰਨੀਆਂ ਮੁਸ਼ਕਿਲਾਂ ਦੇ ਬਾਵਜੂਦ ਬ੍ਰੈਡਮੈਨ ਨੇ ਆਪਣੀ ਪਰਫਾਰਮੈਂਸ ਤੇ ਇਹਨੂੰ ਹਾਵੀ ਨਹੀਂ ਹੋਣ ਦਿੱਤਾ। ਦੂਸਰੀ ਜੰਗੇ ਅਜ਼ੀਮ ਨੇ ਕ੍ਰਿਕਟ ਨੂੰ ਬੁਰੀ ਤਰ੍ਹਾਂ ਮੁਤਾਸਰ ਕੀਤਾ। ਮੈਦਾਨ ਵੀਰਾਨ ਹੋ ਗਏ ਤੇ ਖਿਡਾਰੀਆਂ ਦਾ ਮੁਸਤਕਬਲ ਖਤਰੇ 'ਚ ਆ ਗਿਆ। ਡੋਨਾਲਡ ਬ੍ਰੈਡਮੈਨ ਨੇ 28 ਜੂਨ 1940 ਨੂੰ ਰਾਇਲ ਆਸਟ੍ਰੇਲੀਆਈ ਫਿਜ਼ਾਈਆ 'ਚ ਹਵਾਈ ਅਮਲੇ ਦੀ ਡਿਊਟੀ ਲਈ ਭਰਤੀ ਹੋ ਗਿਆ ਤੇ ਉੱਥੇ ਡੋਨਾਲਡ ਆਰਮੀ ਸਕੂਲ ਆਫ ਫਿਜ਼ੀਕਲ ਟ੍ਰੇਨਿੰਗ 'ਚ ਲੋਕਾਂ ਨੂੰ ਟ੍ਰੇਨਿੰਗ ਦੇਣ ਲੱਗ ਗਿਆ। ਉਹਨਾਂ ਦਿਨਾਂ 'ਚ ਡੋਨਾਲਡ ਦੀ ਤਬੀਅਤ ਖਰਾਬ ਰਹਿਣ ਲੱਗ ਗਈ ਤੇ ਉਹਨੂੰ ਇਹ ਨੌਕਰੀ ਛੱਡਣੀ ਪਈ। ਡੋਨਾਲਡ ਬ੍ਰੈਡਮੈਨ ਨੇ 234 ਫਸਟ ਕਲਾਸ ਮੈਚ ਖੇਡੇ ਤੇ 28,067 ਸਕੋਰ ਆਪਣੇ ਨਾਮ ਕੀਤੇ। ਫਸਟ ਕਲਾਸ ਮੈਚ ਵਿੱਚ ਉਹਨਾਂ ਦੀਆਂ 117 ਸੈਂਚਰੀਆਂ ਤੇ 69 ਫਿਫਟੀਆਂ ਸ਼ਾਮਿਲ ਨੇ ਤੇ ਹੈਰਾਨਕੁਨ ਗੱਲ ਇਹ ਆ ਕਿ ਫਸਟ ਕਲਾਸ ਮੈਚ ਵਿੱਚ ਉਹਨਾਂ ਦੀ ਐਵਰੇਜ 95.14 ਹੈ, ਜਿਹੜਾ ਕਿ ਇੱਕ ਵਰਲਡ ਰਿਕਾਰਡ ਹੈ। ਕ੍ਰਿਕਟ ਦੀ ਤਾਰੀਖ ਦੇ 150 ਸਾਲ ਗੁਜ਼ਰਨ ਦੇ ਬਾਵਜੂਦ ਇਹ ਰਿਕਾਰਡ ਕਾਇਮ ਹੈ। ਸ਼ਾਇਦ ਇਹ ਰਿਕਾਰਡ ਹਮੇਸ਼ਾ ਬ੍ਰੈਡਮੈਨ ਦੇ ਨਾਮ ਦੇ ਨਾਲ ਚਮਕਦਾ ਰਹੇਗਾ। ਬ੍ਰੈਡਮੈਨ ਨੇ ਮੁਸ਼ਕਲ ਪਿੱਚ ਤੇ ਮੁਸ਼ਕਲ ਟੀਮਾਂ ਦੇ ਖਿਲਾਫ ਖੇਡ ਕੇ ਆਪਣਾ ਲੋਹਾ ਮਨਵਾਇਆ। ਦੂਸਰੀ ਜੰਗ ਅਜ਼ੀਮ ਤੋਂ ਬਾਅਦ ਜਦੋਂ ਕ੍ਰਿਕਟ ਦੁਬਾਰਾ ਬਹਾਲ ਹੋਈ ਤੇ ਡੋਨਾਲਡ ਬ੍ਰੈਡਮੈਨ ਨੇ ਆਪਣਾ ਆਖਰੀ ਮੈਚ ਸੰਨ 1948 ਨੂੰ ਇੰਗਲੈਂਡ ਦੇ ਖਿਲਾਫ ਖੇਡਿਆ ਤੇ ਉਹ 0 ਤੇ ਹੀ ਆਊਟ ਹੋ ਗਏ, ਜਿਹਦੀ ਵਜ੍ਹਾ ਤੋਂ ਉਹਨਾਂ ਦੀ ਐਵਰੇਜ 100 ਨਹੀਂ ਹੋ ਸਕੀ। ਇਸ ਟੈਸਟ ਮੈਚ ਤੋਂ ਬਾਅਦ ਉਹਨਾਂ ਨੇ ਰਿਟਾਇਰਮੈਂਟ ਲੈਣ ਦਾ ਫੈਸਲਾ ਕੀਤਾ। ਰਿਟਾਇਰਮੈਂਟ ਲੈਣ ਤੋਂ ਬਾਅਦ ਵੀ ਉਹ ਆਸਟ੍ਰੇਲੀਆ ਕ੍ਰਿਕਟ ਦੇ ਬਹੁਤ ਸਾਰੇ ਅਹੁਦਿਆਂ ਤੇ ਕੰਮ ਕਰਨ ਲੱਗ ਗਏ ਤੇ ਉਹਨਾਂ ਨੇ ਆਪਣਾ ਕਾਰੋਬਾਰ ਵੀ ਸ਼ੁਰੂ ਕੀਤਾ। ਡੋਨਾਲਡ ਬ੍ਰੈਡਮੈਨ ਨੇ ਬਹੁਤ ਸਾਰੇ ਵਰਲਡ ਰਿਕਾਰਡ ਬਣਾਏ। ਡੋਨਾਲਡ ਟੈਸਟ ਦੀ ਤਾਰੀਖ ਦਾ ਪਹਿਲਾ ਬੱਲੇਬਾਜ਼ ਹੈ ਜਿਹਨੇ 2 ਟ੍ਰਿਪਲ ਸੈਂਚਰੀਆਂ ਬਣਾਈਆਂ। ਇਹਦੇ ਨਾਲ ਹੀ ਬ੍ਰੈਡਮੈਨ ਉਹ ਪਹਿਲਾ ਤੇ ਵਾਹਦ ਬੱਲੇਬਾਜ਼ ਸੀ ਜਿਹਨੇ ਟੈਸਟ ਇਨਿੰਗ 'ਚ 299 ਸਕੋਰ ਕੀਤਾ ਤੇ ਨਾਟ ਆਊਟ ਰਿਹਾ। ਟੈਸਟ ਕ੍ਰਿਕਟ 'ਚ ਐਡੀ ਵੱਡੀ ਐਵਰੇਜ ਨੂੰ ਆਪਣੇ ਪੂਰੇ ਕਰੀਅਰ 'ਚ ਬਰਕਰਾਰ ਰੱਖਣਾ ਬੜਾ ਔਖਾ ਕੰਮ ਹੈ, ਪਰ ਬ੍ਰੈਡਮੈਨ ਨੇ ਇਸ ਮੁਸ਼ਕਲ ਕੰਮ ਨੂੰ ਆਪਣੀ ਵਧੀਆ ਬੈਟਿੰਗ ਟੈਕਨੀਕ, ਸੋਚ ਤੇ ਜਨੂੰਨ ਦੇ ਨਾਲ ਸਰ ਅੰਜਾਮ ਦਿੱਤਾ। ਬ੍ਰੈਡਮੈਨ ਨੂੰ ਬਹੁਤ ਸਾਰੇ ਕ੍ਰਿਕਟ ਗਰਾਊਂਡਾਂ ਵਿੱਚ ਇਜਾਜ਼ਤ ਦਿੱਤੇ ਗਏ, ਖਾਸ ਤੌਰ ਤੇ ਜਦੋਂ ਲਾਰਡਸ ਦੇ ਲੌਂਗ ਰੂਮ ਵਿੱਚ ਉਹਨਾਂ ਦੀ ਤਸਵੀਰ ਵੀ ਲਾਈ ਗਈ ਸੀ। ਜਨਵਰੀ 1974 'ਚ ਸਿਡਨੀ ਕ੍ਰਿਕਟ ਗਰਾਊਂਡ 'ਚ ਬ੍ਰੈਡਮੈਨ ਸਟੈਂਡ ਦਾ ਇਫਤਤਾਹ ਕੀਤਾ। 1998 'ਚ ਸਰ ਡੋਨਾਲਡ ਬ੍ਰੈਡਮੈਨ ਜਦੋਂ 90 ਸਾਲ ਦੇ ਹੋਏ ਤੇ ਉਹਨਾਂ ਨੇ ਆਪਣੀ ਸਾਲਗਿਰਾ 'ਚ ਆਪਣੇ 2 ਪਸੰਦੀਦਾ ਖਿਡਾਰੀਆਂ ਨੂੰ ਬੁਲਾਇਆ, ਜਿਨ੍ਹਾਂ ਵਿੱਚ ਇੰਡੀਆ ਦੇ ਮਸ਼ਹੂਰ ਬੱਲੇਬਾਜ਼ ਸਚਿਨ ਤੇਂਦੁਲਕਰ ਤੇ ਆਸਟ੍ਰੇਲੀਆ ਦੇ ਸਪਿਨਰ ਸ਼ੇਨ ਵੌਨ ਸੀ। ਦਸੰਬਰ ਸੰਨ 2000 'ਚ ਉਹਨਾਂ ਨੂੰ ਨਮੂਨੀਆ ਹੋ ਗਿਆ ਤੇ ਉਹ ਹਸਪਤਾਲ 'ਚ ਦਾਖਲ ਹੋ ਗਏ। 25 ਫਰਵਰੀ 2001 'ਚ ਉਹ 92 ਸਾਲ ਦੀ ਉਮਰ 'ਚ ਇੰਤਕਾਲ ਕਰ ਗਏ। ਉਹਨਾਂ ਦੀ ਮੌਤ ਉਹਨਾਂ ਦੇ ਰਿਕਾਰਡ ਦੀ ਮੌਤ ਨਹੀਂ ਕਰ ਸਕੀ ਤੇ ਉਹਨਾਂ ਦੇ ਬਣਾਏ ਹੋਏ ਰਿਕਾਰਡ ਹਲੇ ਤੱਕ ਨਹੀਂ ਟੁੱਟੇ।